ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਾਡੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪਰਵੀਨ ਜੀ ਤੁਹਾਡਾ ਔਰ ਮੇਰੇ ਵੱਲੋਂ ਵੀ ਸਭ ਦੇਖਣ ਵਾਲੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ, ਸਾਡੇ ਸੁਣਨ ਵਾਲੇ ਸਰੋਤੇ ਨੇ ਜਿਹੜੇ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦਾ ਅੱਜ ਦਾ ਇਹ ਅਪਡੇਟ ਪਾਕਿਸਤਾਨ ਹੈ ਜਿਹੜਾ ਇਹਦੇ 'ਚ ਜੀ ਆਇਆਂ ਨੂੰ ਕਹਿੰਦੇ ਆ। ਉਦੋਂ ਜਦੋਂ ਅਮਰੀਕਾ 'ਚ 1 ਅਕਤੂਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 2 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਬ੍ਰੌਡਕਾਸਟ ਕਰਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਜੀ ਮਸੂਦ ਵਾਦਨੇ ਪਹਿਲੀ ਖਬਰ ਹਲੇ ਬਲੋਚਿਸਤਾਨ 'ਚ ਫੌਜ ਨਾਲ ਮੁਕਾਬਲੇ ਅਤੇ ਲੜਾਈ 'ਚ 13 ਅੱਤਗਰਦ ਮਾਰੇ ਗਏ ਨੇ ਤੇ 4 ਫੜੇ ਗਏ ਨੇ ਜਿਹੜੇ ਬੀਬੀਆਂ ਦੇ ਕੱਪੜੇ ਪਾ ਕੇ ਨਸਣ ਡੇ ਸਨ। ਜੀ ਬਿਲਕੁਲ ਜੀ, ਇਹ ਖਬਰ ਹੈ ਜਿਹੜੀ ਇਹ ਸਾਹਮਣੇ ਆਈ ਹੈ। ਇਹ ਜਿਹੜੇ ਅੱਤਗਰਦਾਂ ਦੇ ਨਾਲ ਮੁਕਾਬਲਾ ਹੈ, ਜ਼ਾਹਿਰ ਹੈ ਬਲੋਚਿਸਤਾਨ ਦੇ ਵਿੱਚ ਅਫਰਾ ਤਫਰੀ ਹੁਣ ਦੁਨੀਆ ਤੋਂ ਲੁਕੀ ਨਹੀਂ ਗਈ ਹੈ। ਰੋਜ਼ ਉੱਥੇ ਹਮਲਾ, ਬੰਬ ਧਮਾਕਾ, ਟ੍ਰੇਨਾਂ ਯਰਗਮਾਲ ਬਣਾਉਣ ਵਾਲੇ ਕੀ ਕੰਮ ਜਿਹੜੇ ਨੇ ਉਸ ਸੂਬੇ ਦੇ ਵਿੱਚ ਅੱਤਗਰਦਾਂ ਵੱਲੋਂ ਨਹੀਂ ਹੋ ਰਹੇ। ਅਮਰੀਕਾ ਸਮੇਤ UN ਵੱਲੋਂ ਬਹੁਤ ਸਾਰੀਆਂ ਤਨਜ਼ੀਮਾਂ ਨੂੰ ਅੱਤਗਰਦ ਤਨਜ਼ੀਮਾਂ ਦੀ ਲਿਸਟ 'ਚ ਪਾਇਆ ਗਿਆ। ਸੋ ਇਹ ਕਾਰਵਾਈਆਂ ਹੋਈਆਂ ਨੇ ਬਲੋਚਿਸਤਾਨ ਦੇ 2 ਜ਼ਿਲ੍ਹਿਆਂ 'ਚ, ਇੱਕ ਜ਼ਿਲ੍ਹਾ ਕੋਇਟਾ ਔਰ ਦੂਸਰਾ ਕੀਚ, ਜਿੱਥੇ ਇੰਟੈਲੀਜੈਂਸ ਬੇਸ ਆਪਰੇਸ਼ਨ ਹੈ ਜਿਹੜਾ ਉਹ ਹੋਇਆ। ਮੁਕਾਬਲਾ ਹੋਇਆ। ਮੁਕਾਬਲੇ ਦੇ ਵਿੱਚ 10 ਅੱਤਗਰਦ ਇੱਕ ਥਾਂ ਮਾਰੇ ਗਏ, ਕੁਝ ਇੱਕ ਥਾਂ ਮਾਰੇ ਗਏ ਔਰ ਜਿਹੜਾ ਇਹ ਤੁਸੀਂ ਦੱਸਿਆ ਕਿ ਕੁਝ ਗ੍ਰਿਫਤਾਰ ਵੀ ਹੋਏ ਆ। ਪਹਿਲਾਂ ਤਾਂ ਮੈਂ ਪਿਛਲੀਆਂ ਜਿਹੜੀਆਂ ਲੜਾਈ ਵਾਲੀਆਂ ਕਾਰਵਾਈਆਂ ਨੇ ਇਹਦੇ ਵਿੱਚ ਕੁਝ ਫੌਜੀ ਜਵਾਨ ਨੇ ਜਿਹੜੇ ਉਹਨਾਂ ਦੇ ਵੀ ਫੱਟਰ ਹੋਣ ਦਾ ਔਰ ਫੌਜੀ ਗੱਡੀਆਂ ਨੇ ਜਿਹੜੀਆਂ ਉਹਨਾਂ ਦੇ ਨੁਕਸਾਨ ਹੋਣ ਦਾ ਜਿਹੜੀ ਉਹ ਖਬਰ ਲੱਭ ਰਹੀ ਹੈ। ਪਰ ਪਾਕਿਸਤਾਨੀ ਫੌਜ ਦਾ ਇਤਲਾਹਾਂ ਦੇਣ ਵਾਲਾ ਮਹਿਕਮਾ ਜਿਹੜਾ ਉਹ ਤਸਦੀਕ ਕਰਦਾ ਕਿ 13 ਅੱਤਗਰਦ ਨੇ ਜਿਹੜੇ ਮਾਰੇ ਗਏ। ਇਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਾਸਤੇ ਸਰਚ ਆਪਰੇਸ਼ਨ ਚੱਲ ਰਿਹਾ। ਬਲੋਚਿਸਤਾਨ ਦਾ ਹੀ ਇਲਾਕਾ ਹੈ ਜੀ ਖੁਜ਼ਦਾਰ। ਉੱਥੋਂ ਬੀਬੀਆਂ ਦੇ ਕੱਪੜੇ ਪਾ ਕੇ, ਬੁਰਖਾ ਪਾ ਕੇ, ਨਕਾਬ ਕਰਕੇ ਭੱਜਦੇ ਹੋਏ ਜਿਹੜੇ ਅੱਤਗਰਦ ਨੇ 4 ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਇਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹਨੂੰ ਮੀਡੀਆ ਦੇ ਸਾਹਮਣੇ ਵੀ ਉਹ ਤਸਵੀਰਾਂ, ਫੁਟੇਜਸ ਨੇ ਜਿਹੜੀਆਂ ਉਹਨਾਂ ਨੂੰ ਲਿਆਂਦਾ ਗਿਆ ਹੈ। ਇਹ ਅੱਤਗਰਦ ਨੇ ਜਿਹੜੇ ਮਤਲੂਬ ਸਨ, ਯਾਨੀ ਸਰਕਾਰ ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ। ਸ਼ਨਾਖਤ ਹੈ ਇਹਨਾਂ ਦੀ ਜਿਹੜੀ ਉਹ ਫੋਟੋ ਦੀ ਹੱਦ ਤੱਕ ਆਈ ਹੈ। ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹੋ ਸਕਦਾ ਕਿ ਉਸ ਤੋਂ ਬਾਅਦ ਦੱਸਿਆ ਜਾਏ ਕਿ ਇਹ ਕੌਣ ਲੋਕ ਸਨ। ਬਹੁਤ ਸਾਰੇ ਬਲੋਚ ਨੇ ਜਿਹੜੇ ਉਹ ਕਹਿੰਦੇ ਨੇ ਕਿ ਜੀ ਜਦੋਂ ਨਾਕਿਆਂ ਤੇ ਜਾਈਦਾ ਤੇ ਸਾਡੀਆਂ ਬੀਬੀਆਂ ਦੀ ਤਲਾਸ਼ੀ ਲਈ ਜਾਂਦੀ, ਇਹ ਸਾਡੀਆਂ ਰੀਤਾਂ ਰਵਾਇਤਾਂ ਦੇ ਖਿਲਾਫ ਹੈ। ਇਹ ਹੁਣ ਜੋ ਕੁਝ ਮਾਮਲਾ ਹੋਣ ਡਿਆ ਆ ਇੱਥੋਂ ਫਿਰ ਉਹ ਤਲਾਸ਼ੀ ਹੈ ਜਿਹੜੀ ਇਹ ਤੇ ਸਿਕਿਉਰਿਟੀ ਮਾਮਲੇ ਨੇ ਜਿਹੜੇ ਉਹਨਾਂ ਦੇ ਵਿੱਚ ਉਹਨਾਂ ਨੇ ਲੈਣੀ ਹੈ ਤੇ ਇਹ ਹਾਲਾਤ ਜਿਹੜੇ ਬਣੇ ਪਏ ਨੇ ਫਰਾਰ ਹੋਣ ਵਾਸਤੇ ਬੀਬੀਆਂ ਦਾ ਰੂਪ ਧਾਰ ਕੇ ਜਦੋਂ ਇੱਕ ਢਾਲ ਬਣਾਈ ਜਾਏਗੀ ਤੇ ਫਿਰ ਅਗਲਾ ਘਰ ਜਿਹੜਾ ਉਹਨੇ ਵੀ ਤਾਂ ਬੰਦੋਬਸਤ ਕਰਨਾ। ਜੀ ਵਧਦੇ ਹਾਂ ਅੱਗੇ। ਅਲੀ ਅਮੀਨ ਗੰਡਾਪੁਰ ਤੇ ਇਮਰਾਨ ਖਾਨ ਹੋਰਾਂ ਦੀ ਭੈਣ ਅਲੀਮਾ ਖਾਨ ਇੱਕ ਦੂਜੇ ਦੇ ਖਿਲਾਫ ਹੀ ਬਿਆਨਬਾਜ਼ੀ ਕੀਤੀ ਜਾਂਦੇ ਨੇ ਤੇ ਇਮਰਾਨ ਖਾਨ ਹੋਰਾਂ ਨੇ ਜੇਲ੍ਹ 'ਚੋਂ ਸਖਤ ਅੱਖਰਾਂ ਦੇ ਨਾਲ ਡੱਕਿਆ ਉਹਨਾਂ ਨੂੰ। ਅਸਲ ਦੇ ਵਿੱਚ ਇਸ ਵੇਲੇ ਬੜੇ ਜਿਹਨੂੰ ਕਹਿੰਦੇ ਨੇ ਕਿ ਗੁੱਡੀ ਚੜੀ ਹੋਈ ਹੈ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਦੀ। ਸਰਕਾਰ ਵੱਲੋਂ ਵੀ ਜਿਹਨੂੰ ਕਹਿੰਦੇ ਨੇ ਕਿ ਬਹੁਤ ਸਖਤੀ ਕੀਤੀ ਜਾ ਰਹੀ ਹੈ ਔਰ ਫਿਰ ਵੀ ਉਹ ਜ਼ਾਹਰ ਭਰਾ ਦੇ ਨਾਲ ਇੱਕ ਰਿਸ਼ਤਾ ਹੈ, ਉਹਦਾ ਤੁਸੀਂ ਇਨਕਾਰ ਨਹੀਂ ਕਰ ਸਕਦੇ। ਅਲੀ ਅਮੀਨ ਗੰਡਾਪੁਰ ਹੋਣੇ ਨੇ ਜਿਹੜੇ ਅਲੀਮਾ ਖਾਨ ਹੋਣਾ ਨੂੰ ਇਹ ਇੱਕ ਸ਼ਿਕਵਾ ਹੈ ਕਿ ਉਹ ਇਮਰਾਨ ਖਾਨ ਦੇ ਹੁਕਮ ਤੇ ਉਹਦਾ ਨਹੀਂ ਤੁਰਨ ਦੇ ਜਿੱਦਾਂ ਤੁਰਨਾ ਚਾਹੀਦਾ ਹੈ। ਉਹਨਾਂ ਕੋਲ ਸੂਬਾ ਸਰਕਾਰ ਆ, ਉਹ CM ਨੇ ਔਰ ਇਮਰਾਨ ਖਾਨ ਦੇ ਬੋਰਡ ਦੇ ਉੱਤੇ ਹੀ ਉਹ CM ਬਣੇ ਨੇ। ਉਹਨਾਂ ਨੂੰ ਜਿਹੜਾ ਕਿਰਦਾਰ ਨਿਭਾਉਣਾ ਚਾਹੀਦਾ ਆ ਉਹ ਨਹੀਂ ਨਿਭਾਉਣ ਦੇ। ਬਹੁਤ ਸਾਰੇ ਸ਼ਿਕਵੇ ਨੇ ਅਲੀਮਾ ਖਾਨ ਹੋਣਾ ਦੇ। 30 ਸਤੰਬਰ ਦੀ ਰਾਤ ਨੂੰ ਅਲੀ ਅਮੀਨ ਗੰਡਾਪੁਰ ਹੋਣੇ ਨੇ ਜਿਹੜੇ ਉਹਨਾਂ ਨੇ ਇੱਕ ਵੀਡੀਓ ਮੈਸੇਜ ਜਿਹੜਾ ਉਹ ਰਿਲੀਜ਼ ਕੀਤਾ ਜਿਹਦੇ 'ਚ ਉਹਨਾਂ ਨੇ ਆਖਿਆ ਕਿ ਮੇਰੀ ਚੇਅਰਮੈਨ PTA ਯਾਨੀ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਵੀ ਹੋਈ ਹੈ ਔਰ ਮੈਂ ਉਹਨਾਂ ਨੂੰ ਇਹ ਦੱਸਿਆ ਆ ਕਿ ਅਲੀਮਾ ਖਾਨ ਹੋਣੇ ਨੇ ਜਿਹੜੀਆਂ ਇਹ ਇੰਟੈਲੀਜੈਂਸ ਏਜੰਸੀਆਂ ਦੀ ਉਂਗਲ ਤੇ ਨੱਚਣ ਡਈਆਂ ਹੈ ਔਰ ਇਸ ਵੇਲੇ ਉਹ ਇਮਰਾਨ ਖਾਨ ਨੂੰ ਵੀ ਧੋਖਾ ਦੇ ਰਹੀ ਹੈ, ਸਾਨੂੰ ਵੀ ਧੋਖਾ ਦੇ ਰਹੀ ਹੈ। ਉਹ ਪਾਰਟੀ ਪ੍ਰਧਾਨ ਬਣਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਇਮਰਾਨ ਖਾਨ ਨੇ ਜਿਹੜਾ ਉਹ ਰਿਹਾ ਨਾ ਹੋਵੇ ਔਰ ਉਸ ਤੋਂ ਬਾਅਦ ਮੈਂ ਪਾਰਟੀ ਪ੍ਰਧਾਨ ਬਣ ਕੇ ਮੁਲਕ ਦੀ ਪ੍ਰਾਈਮ ਮਿਨਿਸਟਰ ਬਣ ਜਾ। ਇਹ ਸਾਫ਼ ਗੱਲਾਂ ਨੇ ਜਿਹੜੀਆਂ ਉਸ ਵੀਡੀਓ ਮੈਸੇਜ 'ਚ ਅਲੀ ਅਮੀਨ ਗੰਡਾਪੁਰ ਹੋਣਾ ਨੇ ਕੀਤੀਆਂ। ਸੋ ਇਮਰਾਨ ਖਾਨ ਜੇ ਚਾਹੁੰਦੇ ਨੇ ਕਿ ਉਹਨਾਂ ਦੀ ਭੈਣ ਹੈ ਜਿਹੜੀ ਉਹ ਪਾਰਟੀ ਲੀਡਰਸ਼ਿਪ ਸਾਂਭੇ ਤੇ ਉਹ 2 ਟੋਕੇ ਦਾ ਐਲਾਨ ਕਰ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਇਮਰਾਨ ਖਾਨ ਐਲਾਨ ਕਰੇਗਾ ਤੇ ਅਸੀਂ ਕਬੂਲ ਕਰ ਲਾਂਗੇ। ਕੰਮ ਬਾਬਾ ਭਖ ਪਏ ਔਰ ਇਹਦੇ ਤੋਂ ਇਹ ਸਾਫ਼ ਜ਼ਾਹਰ ਹੋ ਗਿਆ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਅੰਦਰ ਧੜੇ ਬਣੇ ਪਏ ਨੇ। ਫਿਰ ਇਮਰਾਨ ਖਾਨ ਨੇ ਅੰਦਰੋਂ ਜੇਲ੍ਹ 'ਚੋਂ ਆਖਿਆ ਕਿ ਕੋਈ ਕਿਸੇ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਬਿਆਨਬਾਜ਼ੀ ਹੈ ਜਿਹੜੀ ਉਹ ਨਹੀਂ ਕਰੇਗਾ। ਇਹ ਤਾਂ ਹੁਣ ਇਹਨਾਂ ਗੱਲਾਂ ਤੋਂ, ਇਸ ਫੁੱਟ ਤੋਂ ਇਹ ਲੱਗਦਾ ਹੈ ਕਿ ਇਮਰਾਨ ਖਾਨ ਦੀ ਰਿਹਾਈ ਹੈ ਜਿਹੜੀ ਆਪ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਉਹਦੇ ਵਾਸਤੇ ਪਹਿਲਾ ਏਜੰਡਾ ਨਹੀਂ ਹੈ, ਦੂਜਾ ਤੀਜਾ ਚੌਥਾ ਕਿਤੇ ਰਹਿ ਗਿਆ ਹੈ। ਹੁਣ ਉਹ ਆਪਸੀ ਮਤੱਕੇ ਨੇ ਜਿਹੜੇ ਚੌਧਰਾਂ ਦੀਆਂ ਲੜਾਈਆਂ ਜਿਹੜੀਆਂ ਸ਼ੁਰੂ ਹੋ ਗਈਆਂ, ਇਹਨਾਂ ਨੂੰ ਰੋਕਣ ਵਾਸਤੇ ਇਮਰਾਨ ਖਾਨ ਨੇ ਬਿਆਨ ਦਿੱਤਾ ਕਿ ਬੰਦੇ ਦੇ ਪੁੱਤ ਬਣੋ। ਜੀ ਮਸੂਦ ਵਧਨੇ ਅੱਗੇ। ਪਾਕਿਸਤਾਨੀ ਕੰਟਰੋਲ 'ਚ ਆਏ ਹੋਏ ਕਸ਼ਮੀਰ ਦੇ ਅੰਦਰ ਹੰਗਾਮੇ, ਮਾਰ ਧਾੜ ਅਤੇ ਮੌਤਾਂ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਤੇ ਸੁਣਿਆ ਸਰਕਾਰ ਨੇ ਗੱਲਬਾਤ ਲਈ ਸੱਦ ਲਿਆ।
ਜੀ ਪਹਿਲਾਂ ਵੀ ਸਰਕਾਰ ਦੀ ਗੱਲਬਾਤ ਹੋਈ ਸੀਗੀ, ਹੁਣ ਫਿਰ ਸੱਦ ਲਿਆ ਹੈ ਔਰ ਹਲਾਕਤਾਂ ਤੋਂ ਬਾਅਦ ਸੱਦਿਆ। ਆਮ ਸ਼ਹਿਰੀਆਂ ਸਮੇਤ 3 ਪੁਲਿਸ ਵਾਲਿਆਂ ਦੀ ਹਲਾਕਤ ਹੈ ਜਿਹੜੀ, ਇਹ ਖਬਰਾਂ ਜਦੋਂ ਅਸੀਂ ਦੇਣ ਦੇ ਉਦੋਂ ਤੱਕ ਕਨਫਰਮ ਆ। ਦਰਜਨਾਂ ਦੇ ਹਿਸਾਬ ਦੇ ਨਾਲ ਪ੍ਰਵੀਨ ਨੇ ਇਹ ਲੋਕਾਂ ਨੇ ਮਾਰ ਕੇ ਪੁਲਿਸ ਵਾਲਿਆਂ ਨੂੰ ਫੱਟਰ ਕਰਕੇ, ਕਈਆਂ ਦੇ ਤੇ ਕੱਪੜੇ ਨੇ ਜਿਹੜੇ ਉਹ ਸ਼ਰਟਾਂ ਲਵਾਈਆਂ ਨੇ ਔਰ ਉਹ ਗਰਾਊਂਡ ਦੇ ਉੱਤੇ ਪਏ ਨੇ, ਕਿਸੇ ਦਾ ਲਹੂ ਵਗ ਰਿਹਾ, ਉਹਨਾਂ ਨੂੰ ਫਸਟ ਏਡ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ। ਇਹ ਮਾਮਲੇ ਨੇ ਜਿਹੜੇ ਇਹ ਭਖੇ ਨੇ 1 ਹਫ਼ਤਾ ਪਹਿਲੋਂ ਦੇ। ਇਹ ਇੱਕ ਕਹਿ ਲਵੋ ਕਿ ਕਸ਼ਮੀਰੀਆਂ ਦਾ ਗਰੁੱਪ ਹੈ, ਇੱਕ ਉਹਨਾਂ ਦੀ ਅਵਾਮੀ ਕਮੇਟੀ ਦਾ ਨਾਂ ਇਹਨੂੰ ਦੇ ਲਵੋ। ਉਹਨਾਂ ਦਾ ਇਹ ਆਖਣਾ ਕੁਝ ਮੰਗਾਂ ਨੇ ਜਿਹੜੀਆਂ ਉਹ ਉਹਨਾਂ ਨੇ ਸਰਕਾਰ ਦੇ ਅੱਗੇ ਰੱਖੀਆਂ ਨੇ। ਤੀਜਾ ਦਿਨ ਜਿਹੜਾ ਉਹ ਸ਼ਟਰ ਡਾਊਨ ਹੜਤਾਲ ਦਾ ਆ। ਸਰਕਾਰ ਨੇ ਕਸ਼ਮੀਰ ਵੱਲ ਜਾਣ ਵਾਲੇ ਤੇ ਉੱਥੋਂ ਬਾਹਰ ਨਿਕਲਣ ਦੇ ਰਾਹ ਨੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ। ਇਹ ਲੋਕ ਨੇ ਜਿਹੜੇ ਫੋਰਸਿਸ ਦੇ ਉੱਤੇ ਪਥਰਾਓ ਕਰ ਰਹੇ ਨੇ। ਹੁਣ ਰੇਂਜਰਸ ਆ ਜਿਹੜੀ ਉਹ ਸੱਦ ਲਈ ਹੈ, ਇੰਟਰਨੈਟ ਫੋਨ ਸਰਵਿਸ ਹੈ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ। ਨਾਲ ਆਖਿਆ ਹੁਣ ਬੰਦੇ ਮਰਵਾਉਣ ਤੋਂ ਬਾਅਦ ਤੇ ਮਾਰਨ ਤੋਂ ਬਾਅਦ ਕਿ ਆਓ ਆ ਕੇ ਬਹਿ ਕੇ ਗੱਲਬਾਤ ਕਰਨੇ, ਜਦੋਂ ਉਹਨਾਂ ਨੇ ਪੁਲਿਸ ਵਾਲੇ ਹੀ ਅਰਗਮਾਲ ਬਣਾ ਲਏ ਨੇ। ਉਹ ਕਹਿੰਦੇ ਨੇ ਕਿ ਫੱਟਰ ਨੇ ਸਾਡੇ ਕਬਜ਼ੇ 'ਚ ਨੇ। ਹੁਣ ਉਹਨਾਂ ਦਾ ਇਹ ਕਹਿਣਾ ਕਿ ਜੀ ਇਹ ਇੰਟਰਨੈਟ ਬਹਾਲ ਕਰੋ, ਔਰ ਜਿਹੜੀ ਨੀਮ ਫੌਜੀ ਦਸਤੇ ਰੇਂਜਰ ਸੱਦੀਏ ਇਹਨਾਂ ਨੂੰ ਵਾਪਸ ਭੇਜੋ, ਫਿਰ ਗੱਲਬਾਤ ਕਰਾਂਗੇ। ਮੰਗਾਂ ਉਹਨਾਂ ਦੀਆਂ ਇਹ ਨੇ ਕਿ ਸਾਡੀ ਅਸੈਂਬਲੀ ਦੇ ਵਿੱਚ ਜਿਹੜੀਆਂ 18 ਮਹਾਜਰਾਂ ਵਾਸਤੇ ਸੀਟਾਂ ਪੱਕੀਆਂ ਕੋਟਾ ਆ, ਇਹਨੂੰ ਮੁਕਾਇਆ ਜਾਏ। ਪੂਰੇ ਖਿੱਤੇ ਦੇ ਵਾਸਤੇ ਐਜੂਕੇਸ਼ਨ ਔਰ ਸਿਹਤ ਸੇਵਾਵਾਂ ਨੇ ਜਿਹੜੀਆਂ ਇਹਨਾਂ ਨੂੰ ਬਿਲਕੁਲ ਉੱਕਾ ਪੁੱਕਾ ਮੁਫਤ ਕੀਤਾ ਜਾਏ। ਇਸ ਖਿੱਤੇ ਦੇ ਵਿੱਚ ਜਿਹੜਾ ਇੱਕ ਇੰਟਰਨੈਸ਼ਨਲ ਲੈਵਲ ਦਾ 에ਅਰਪੋਰਟ ਜਿਹੜਾ ਉਹ ਬਣਾਇਆ ਜਾਏ। ਯਾਦ ਹੈ ਤੁਹਾਨੂੰ ਕੁਝ ਚਿਰ ਪਹਿਲਾਂ, ਕੁਝ ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਇਹਨਾਂ ਕਸ਼ਮੀਰੀਆਂ ਨੇ ਇਸੇ ਤਰ੍ਹਾਂ ਇਹਤਜਾਜ ਕੀਤਾ ਸੀ। ਔਰ ਇਸ ਵੇਲੇ ਪਾਕਿਸਤਾਨ 'ਚ ਸਭ ਤੋਂ ਸਸਤੀ ਬਿਜਲੀ ਹੈ ਜਿਹੜੀ ਉਹ ਕਸ਼ਮੀਰ 'ਚ ਦਿੱਤੀ ਜਾ ਰਹੀ ਹੈ, ਔਰ ਸਭ ਤੋਂ ਮਹਿੰਗੀ ਬਿਜਲੀ ਹੈ ਜਿਹੜੀ ਉਹ ਪੰਜਾਬ ਵਾਸੀ ਬਾਲਣ ਦੇ ਨੇ। ਹੁਣ ਉਹਨਾਂ ਨੇ ਇਹ ਗੱਲਾਂ ਰੱਖੀਆਂ ਤੇ ਫੈਡਰਲ ਸਰਕਾਰ ਦੇ ਕਸ਼ਮੀਰ ਦੇ ਮਾਮਲਿਆਂ ਦੇ ਜਿਹੜੇ ਮਿਨਿਸਟਰ ਨੇ ਅਮੀਰ ਮੁਕਾਮ, ਉਹਨਾਂ ਆਖਿਆ ਕਿ ਜੀ ਪਿਛਲੀ ਮੁਲਾਕਾਤ ਜਿਹੜੀ ਇਹਨਾਂ ਦੇ ਨਾਲ ਹੋਈ ਸੀ ਉਹ ਗੱਲਬਾਤ 'ਚ ਇਹਨਾਂ ਦੀਆਂ ਜਾਇਜ਼ ਗੱਲਾਂ ਅਸੀਂ ਸਾਰੀਆਂ ਮੰਨ ਲਈਆਂ ਸੀਗੀਆਂ, ਪਰ ਇਹ ਜਿਹੜਾ ਕਹਿ ਰਹੇ ਨੇ ਕਿ ਇਹ 18 ਸੀਟਾਂ ਮੁਕਾਓ ਤੁਸੀਂ। ਗੱਲ ਇਹ ਹੈ ਕਿ ਇਹ ਇਹਨਾਂ ਦੀ ਅਸੈਂਬਲੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਆ। ਕਾਨੂੰਨ ਫੈਡਰਲ ਸਰਕਾਰ ਕਿੱਦਾਂ ਮੁਕਾ ਸਕਦੀ ਹੈ? ਇਹ ਆਪਣੇ ਨੁਮਾਇੰਦੇ ਚੁਣਨ, ਉਹ ਇਲੈਕਸ਼ਨ ਜਿੱਤਣ, ਅਸੈਂਬਲੀ 'ਚ ਜਾਣ ਔਰ ਇਹਨਾਂ ਦੀਆਂ ਮੰਗਾਂ ਦੇ ਮੁਤਾਬਕ ਉਹ ਸੀਟਾਂ ਮੁਕਾ ਦੇਣ। ਸਾਨੂੰ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ ਗਾ ਹੈ, ਪਰ ਇਹ ਜਿਹੜਾ ਕੰਮ ਸਾਡੇ ਤੋਂ ਮੰਗ ਕਰ ਰਹੇ, ਇਹ ਮੰਗ ਅਸੀਂ ਪੂਰੀ ਨਹੀਂ ਕਰ ਸਕਦੇ। ਬਾਕੀ ਇਹਨਾਂ ਨੇ ਆ ਕੇ 에ਅਰਪੋਰਟ ਬਣਾਓ, ਜਾਇਜ਼ ਨਹੀਂ ਜਾਂ ਨਜਾਇਜ਼ ਨੇ, ਫੈਡਰਲ ਸਰਕਾਰ ਦੇ ਉਹਦੇ 'ਚ ਆਉਂਦੀਆਂ ਨੇ ਜਾਂ ਕਸ਼ਮੀਰ ਸਰਕਾਰ ਦੇ ਉਹਦੇ ਘੇਰੇ 'ਚ ਆਉਂਦੀਆਂ ਨੇ, ਅਸੀਂ ਉਹ ਮੰਨਣ ਨੂੰ ਤਿਆਰ ਹਾਂ। ਹੁਣ ਫਿਰ ਉਹਨਾਂ ਨੇ ਗੱਲਬਾਤ ਹੀ ਬੁਲਾਇਆ ਆ। ਗੱਲਬਾਤ ਆ ਜਿਹੜੀ ਇਹਦੇ ਤੋਂ ਹੁਣ ਇਹ ਜਿਹੜੀ ਅਵਾਮੀ ਐਕਸ਼ਨ ਕਮੇਟੀ ਆ ਜਿਹੜੇ ਵੀ ਇਹਤਜਾਜ ਕਰ ਰਹੇ ਨੇ, ਇਹ ਲੋਕ ਇਨਕਾਰੀ ਨੇ, ਕਹਿ ਰਹੇ ਨੇ ਕਿ ਜਦੋਂ ਤੱਕ ਨੈਟ ਫੋਨ ਬਹਾਲ ਕਰਕੇ ਰੇਂਜਰਸ ਇੱਥੋਂ ਵਾਪਸ ਨਹੀਂ ਭੇਜੀ ਜਾਂਦੀ ਉਦੋਂ ਤੱਕ ਅਸੀਂ ਗੱਲਬਾਤ ਨਹੀਂ ਕਰਨੀ। ਜੀ ਮਸੂਦ, ਅਗਲੀ ਖਬਰ ਹੈਗੀ ਸਾਈਵਾਲ ਤੋਂ, ਜਿੱਥੇ ਇੱਕ 100 ਕਾਲ ਯਤੀਮਖਾਨੇ ਤੇ ਛਾਪਾ ਮਾਰਿਆ ਗਿਆ ਤੇ 17 ਬੱਚੇ ਜਿਹੜੇ ਨੇ ਬਰਾਮਦ ਕਰ ਲਏ ਗਏ ਨੇ। ਜੀ ਯਤੀਮਖਾਨਾ ਵੀ ਸੀਗਾ, ਇਹ ਧਾਰਮਿਕ ਪੜ੍ਹਾਈ ਦਾ ਮਦਰਸਾ ਵੀ ਸੀਗਾ। ਇੱਕ ਕਾਰੀ ਵੱਲੋਂ ਇੱਕ ਬੱਚਾ ਜਿਹੜਾ ਨਿੱਕਾ ਜਿਹਾ ਬੱਚਾ ਕੋਈ 5-6 ਸਾਲ ਦਾ ਹੋਏਗਾ, ਇਹ ਸ਼ਾਇਦ ਇਸ ਤੋਂ ਵੀ ਛੋਟਾ ਹੋਏ, ਸਬਕ ਨਾ ਆਉਣ ਤੇ ਉਹਨੂੰ ਬੜੀ ਬੇਦਰਦੀ ਦੇ ਨਾਲ ਮਾਰਿਆ ਜਾ ਰਿਹਾ ਸੀ। ਉਸ ਯਤੀਮਖਾਨੇ ਜਾਂ ਮਦਰਸੇ ਦੇ ਲਾਗੇ ਜਿਹੜਾ ਘਰ ਸੀਗਾ, ਲੋਕੇ ਕਿਸੇ ਬੀਬੀ ਨੇ ਆਪਣੇ ਮੋਬਾਈਲ ਤੋਂ ਬਨੇਰੇ ਦੀ ਵਿੱਥ ਥਾਣੀ ਵੀਡੀਓ ਬਣਾਈ। ਐਸੀ ਬੇਦਰਦੀ ਦੇ ਨਾਲ ਉਸ ਬੱਚੇ ਨੂੰ ਮਾਰਿਆ ਜਾ ਰਿਹਾ ਸੀਗਾ। ਉਹ ਇੰਤਜ਼ਾਮੀਆ ਨੇ ਲਿਆ ਐਕਸ਼ਨ ਲਿਆ ਤੇ ਤੁਹਾਨੂੰ ਪਤਾ ਫਿਰ ਇਹ ਧਾਰਮਿਕ ਲੋਕਾਂ ਦਾ ਜਿਹੜਾ ਪੂਰਾ ਲਾਗੇ ਸੱਜੇ ਖੱਬੇ ਵਾਲੇ ਨੇ ਉਹ ਵੀ ਇਕੱਠੇ ਹੋ ਜਾਂਦੇ। ਉਹ ਹੋਇਆ, ਪੁਲਿਸ ਨੇ ਘੇਰਾਬੰਦੀ ਕੀਤੀ। ਉਸ ਤੋਂ ਬਾਅਦ ਪਤਾ ਲੱਗਾ ਕਿ ਇਸ ਯਤੀਮਖਾਨੇ ਦੇ ਵਿੱਚ ਬਲੋਚਿਸਤਾਨ ਤੋਂ ਬੱਚਿਆਂ ਨੂੰ ਲਿਆ ਕੇ ਤੇ ਰੱਖਿਆ ਜਾਂਦਾ ਸੀ, ਪੜ੍ਹਾਈ ਕਰਾਈ ਜਾਂਦੀ ਸੀ ਜਾਂ ਜਿੱਦਾਂ ਵੀ ਇਹਨਾਂ ਦਾ ਸਟਰਕਚਰ ਹੈ ਸੀਗਾ। ਉਹ ਬਲੋਚਿਸਤਾਨ ਦੇ ਕੁਝ ਮਾਪੇ ਨੇ ਜਿਹੜੇ ਉਹ ਕਹਿ ਰਹੇ ਸੀਗੇ ਕਿ ਸਾਡਾ ਬੱਚਾ ਸਾਨੂੰ ਵਾਪਸ ਦੇ ਦਿੱਤਾ ਜਾਏ। ਅੱਛਾ। ਉਹ ਵੀਡੀਓ ਮਾਰਕੁੱਟ ਦੀ ਵੇਖਣ ਤੋਂ ਬਾਅਦ ਉਹਨਾਂ ਆਖਿਆ ਸਾਡਾ ਬੱਚਾ ਵੀ ਇੱਥੇ ਹੀ ਹੈ, ਇਸੇ ਕਾਰੀ ਕੋਲ, ਇਸੇ ਮੁੱਲਾਂ ਕੋਲ ਪੜ੍ਹਦਾ ਆ, ਉਹ ਸਾਨੂੰ ਵਾਪਸ ਦਵਾਇਆ ਜਾਏ। ਉਹ ਹਜੇ ਚੱਲਣ ਦੇ ਕਿ ਕੇਸ, ਉਹ ਛਾਪਾ ਫਿਰ ਉਹ ਵੀ ਪਿਆ, ਸਭ ਕੁਝ ਹੋਇਆ। 17 ਬੱਚੇ ਔਰ 17 ਦੇ 17 ਬਲੋਚਿਸਤਾਨ ਤੋਂ। ਮੈਜਿਸਟ੍ਰੇਟ ਨੇ ਕਿਹਾ ਇਦਾਂ ਨਹੀਂ ਕਿ ਇਹ ਮੇਰਾ ਮਾਂ ਪਿਓ ਹੈ ਤੇ ਉਹਦੇ ਹਵਾਲੇ ਕਰ ਦਿਓ, ਇਹਨਾਂ ਸਾਰਿਆਂ ਨੂੰ ਅਦਾਲਤ ਪੇਸ਼ ਕਰੋ। ਫਿਰ ਇਹ ਚੀਚਾ ਵਤਨੀ ਹੈ ਸਾਈਵਾਲ, ਪੁਰਾਣਾ ਮਿੰਟ ਗੁਮਰੀ, ਉਹਦੀ ਤਹਿਸੀਲ ਚੀਚਾ ਵਤਨੀ, ਉਥੋਂ ਦੇ ਮੈਜਿਸਟ੍ਰੇਟ ਨੇ ਮਾਪਿਆਂ ਨੂੰ ਸਾਹਮਣੇ ਲਿਆਂਦਾ। ਬੱਚਿਆਂ ਨੂੰ ਉਹਨੇ ਆਪ ਸਵਾਲ ਪੁੱਛੇ, ਹੈ ਤੇਰੀ ਮਾਂ ਹੀ ਹੈ, ਕੀ ਨਾਂ ਇਹਦਾ, ਇਹ ਪਿਓ ਤੇਰਾ, ਕੀ ਨਾਂ ਹੈ ਇਹਦਾ, ਕਿੱਥੇ ਰਹਿੰਦੇ ਨੇ? ਇਹ ਕਰਕੇ ਤਸਦੀਕ ਕਰਕੇ ਅਦਾਲਤ ਨੇ 17 ਬੱਚੇ ਨੇ ਜਿਹੜੇ ਕੀਤੇ। ਪਰ ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਇਹ ਜਿਹੜੇ ਮਾਰਨ ਕੁੱਟਣ ਵਾਲੇ ਸਨ, ਇਹਨਾਂ ਦੀ ਵੀਡੀਓ ਸਾਹਮਣੇ ਆਈ ਔਰ ਇਹਨਾਂ ਬੱਚਿਆਂ ਨਾਲ ਜਿਹੜਾ ਜ਼ੁਲਮ ਹੋਇਆ ਉਹਦੇ ਤੇ ਕੋਈ ਕਾਨੂੰਨ ਹਰਕਤ 'ਚ ਨਹੀਂ ਆਇਆ, ਉਹਦੇ ਤੇ ਕੋਈ ਪਰਚਾ ਦਰਜ ਨਹੀਂ ਹੋਇਆ, ਉਹਦੇ ਤੇ ਕੋਈ ਗ੍ਰਿਫਤਾਰੀ ਨਹੀਂ ਹੋਈ, ਸਿਰਫ ਬੱਚੇ ਹਵਾਲੇ ਕਰਕੇ ਜਾਨ ਛੁਡਾ ਲਈ ਗਈ ਹੈ। ਕਹਿ ਲਵੋ ਕਿ ਕੇਸ ਦੇ ਉੱਤੇ ਮੱਕੂ ਠੱਪਿਆ ਗਿਆ, ਮਿੱਟੀ ਪਾਈ ਗਈ। ਬਿਲਕੁਲ ਜੀ। ਮਸੂਦ ਬਾਦ ਨੇ ਅਗਲੀ ਖਬਰ ਹਲੇ, ਭਾਰਤੀ ਟੀਮ ਨੂੰ ਟਰਾਫੀ ਨਾ ਦੇਣ ਤੇ ਭਾਰਤੀ ਮੀਡੀਆ ਮੁਜਬ ਮੋਹਸਨ ਨਕਵੀ ਹੋਰਾਂ ਨੇ ਮਾਫੀ ਮੰਗ ਲਈ ਹੈ, ਜਦਕਿ ਮੋਹਸਨ ਨਕਵੀ ਹੋਰਾਂ ਨੇ ਇਸ ਖਬਰ ਨੂੰ ਰੱਦ ਵੀ ਕੀਤਾ ਹੈ ਤੇ ਇਹਦਾ ਜਵਾਬ ਵੀ ਦਿੱਤਾ ਹੈ ਵੀ ਇਹ ਦਾਅਵੇ ਗਲਤ ਨੇ। ਜੀ ਬਿਲਕੁਲ, ਸਾਊਦੀ ਅਰਬ ਬੇਸਡ ਇੱਕ ਨਿਊਜ਼ ਏਜੰਸੀ ਨੇ ਇਹ ਮੋਹਸਨ ਨਕਵੀ ਹੋਣਾ ਦੇ ਬਾਰੇ ਆਖਿਆ ਹੈ ਕਿ ਟਰਾਫੀ ਤੇ ਨਾ ਦੇ ਮਾਫੀ ਮੰਗੀ ਹੈ ਤੇ ਨਾ ਮਾਫੀ ਮੰਗਾਂਗਾ।
ਤੇ ਨਾਲ ਹੀ ਉਹਨਾਂ ਨੇ ਆਖਿਆ ਹੈ ਕਿ ਪਿਛਲਾ ਇਕੱਠ ਜਿਹੜਾ ਹੋਇਆ ਏਸ਼ੀਅਨ ਕ੍ਰਿਕਟ ਕੌਂਸਲ ਦਾ, ਉੱਥੇ ਭਾਰਤੀ ਜ਼ਿੰਮੇਦਾਰਾਂ ਨੇ ਆਖਿਆ ਨਾ ਜੀ ਟਰਾਫੀ, ਉਹਨਾਂ ਆਖਿਆ ਜੀ ਅੱਜ ਦੀ ਜਿਹੜੀ ਗੱਲਬਾਤ ਜਾਂ ਮੀਟਿੰਗ ਹੈ ਇਹ ਇਸ ਏਜੰਡੇ ਤੇ ਨਹੀਂ ਹੈ, ਤੁਹਾਨੂੰ ਜੋ ਚਾਹੀਦਾ ਲਿਖਤੀ ਰੂਪ ਦੇ ਵਿੱਚ ਦਵੋ। ਫਿਰ ਉਸ ਤੋਂ ਬਾਅਦ ਉਹਨਾਂ ਆਖਿਆ ਕਿ ਜੀ ਸਾਡੀ ਟੀਮ ਨੇ ਟਰਾਫੀ ਨਹੀਂ ਲਈ ਦੇਈਦਾ, ਇਹ ਮਤਲਬ ਕਿ ਟਰਾਫੀ ਮੋਹਸਿਨ ਨਕਵੀ ਨਾਲ ਲੈ ਜਾਏ। ਉਹਨੇ ਆਖਿਆ ਮੈਂ ਨਾਲ ਨਹੀਂ ਲੈ ਕੇ ਗਿਆ, ਇਹ ਏਸ਼ੀਅਨ ਕ੍ਰਿਕਟ ਕੌਂਸਲ ਦੇ ਹੈੱਡਕੁਆਟਰ 'ਚ ਹੈ, ਭਾਰਤੀ ਟੀਮ ਉੱਥੇ ਆਵੇ, ਜੋ ਅਸੂਲ ਜ਼ਾਬਤੇ ਹੈ ਨੇ ਉਹਦੇ ਮੁਤਾਬਕ ਡਿਮਾਂਡ ਕਰਨ, ਅਸੀਂ ਟਰਾਫੀ ਦੇ ਦਿੰਨੇ ਆ। ਸੋ ਖੇਡ ਦੇ ਮੈਦਾਨਾਂ ਨੂੰ ਜਦੋਂ ਤੁਸੀਂ ਇਸ ਤਰ੍ਹਾਂ ਜ਼ਹਿਰ ਬੀਜੋਗੇ ਉੱਥੇ, ਤੇ ਫਿਰ ਇਹ ਮਾਮਲੇ ਤੇ ਬਣਦੇ ਹੀ ਰਹਿੰਦੇ ਨੇ। ਇਹ ਹੁਣ ਸਿਰਫ ਬਿਆਨਬਾਜ਼ੀ ਹੈ ਨਾ ਜਿਹੜੀ, ਇਹ ਦੋਵੇਂ ਪਾਸੇ ਦੀ ਆਵਾਮ ਹੈ ਜਿਹੜੀ, ਉਹਨਾਂ ਲਈ ਇੱਕ ਮਿਰਚ ਮਸਾਲਾ ਹੈ ਕਿ ਇਹ ਕੋਈ ਖੇਡ ਦੇ ਅਸੂਲ ਜ਼ਾਬਤੇ ਨਹੀਂ ਹੈ। ਮੈਦਾਨ ਨੇ ਜਿਹੜੇ ਉਹਦੇ ਬੰਦੇ ਨੂੰ ਬਣਾਉਂਦੇ ਨੇ, ਇਹ ਕਿਹੜੇ ਪਾਸੇ ਨੂੰ ਤੁਰੇ ਜਾ ਰਹੇ ਜੀ। ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਉਸ ਤੋਂ ਪਹਿਲੇ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਅਸੀਂ ਹਰ ਵਾਰੀ ਕਰੀਦੀ ਹੁੰਦੀ ਹੈ ਜੀ। ਪੰਜਾਬੀ ਰੇਡੀਓ USA ਤੋਂ ਪਾਕਿਸਤਾਨ ਦੇ ਨਾਲ ਜੁੜੀਆਂ ਇਹ 24 ਘੰਟੇ ਦੀਆਂ ਵੱਡੀਆਂ ਖਬਰਾਂ ਜਿਹੜੀਆਂ ਹਫ਼ਤੇ 'ਚ 5 ਦਿਨ ਮੰਡੇ ਤੋਂ ਫਰਾਈਡੇ ਅਸੀਂ ਤੁਹਾਡੇ ਲੈ ਕੇ ਆਉਂਦੇ ਹਾਂ, ਜੋ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਦੇ ਹੋ। ਔਰ ਇਹਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, Instagram, TikTok ਸਾਡੇ ਇਹਨਾਂ ਸਾਰੇ ਡਿਜੀਟਲ ਪਲੇਟਫਾਰਮਸ ਤੇ ਵੇਖ ਵੀ ਸਕਦੇ ਹੋ। ਇਹਨਾਂ ਪਲੇਟਫਾਰਮ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਔਰ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।